ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਜੋ ਜੰਗ ਚੱਲ ਰਿਹਾ ਆ ਉਹਦੇ ਸੰਬੰਧ ਦੇ ਵਿੱਚ ਅੱਜ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਭਈ 59 ਸਾਲਾਂ ਦੀ ਇੱਕ ਬੀਬੀ ਤੇ ਉਹਦੀ ਜਿਹੜੀ ਟੀਨੇਜ ਡਾਟਰ ਆ, ਦੋਨੋਂ ਹੀ ਯੂਐਸ ਦੇ ਸਿਟੀਜ਼ਨ ਆ, ਇਲੀਨੋਇਸ ਸ਼ਿਕਾਗੋ ਏਰੀਏ ਤੋਂ ਆ। ਉਹਨਾਂ ਨੂੰ ਅੱਜ ਹਮਾਸ ਨੇ ਜੋ ਹੋਸਟੇਜ ਬਣਾਇਆ ਸੀ ਉਹ ਛੱਡ ਦਿੱਤਾ ਹੈਗਾ ਆ। ਇਹ ਜੋ ਕਿਡਨੈਪ ਹੋਏ ਸੀ ਅਕਤੂਬਰ 7 ਨੂੰ ਹੋਏ ਸੀ, ਜਦੋਂ 200 ਦੇ ਕਰੀਬ ਹੋਰ ਲੋਕਾਂ ਨੂੰ ਵੀ ਉਹਨਾਂ ਨੇ ਜੋ ਆ ਕਿਡਨੈਪ ਕੀਤਾ ਸੀਗਾ। ਜੋ ਫ੍ਰੀ ਕੀਤੇ ਗਏ ਆ ਉਹਨਾਂ ਦੇ ਵਿੱਚ ਜੁਡਿਥ ਰਾਨਨ 59 ਸਾਲਾਂ ਦੀ ਤੇ ਉਹਦੀ ਜਿਹੜੀ ਟੀਨੇਜਰ ਡਾਟਰ ਨੈਟਲੀ ਰਾਨਨ 17 ਸਾਲਾਂ ਦੀ, ਇਹ ਜੋ ਆ ਛੱਡੇ ਗਏ ਆ। ਤੇ ਇਜ਼ਰਾਈਲੀ ਤੇ ਯੂਐਸ ਦੇ ਆਫੀਸ਼ੀਅਲਸ ਨੇ ਪ੍ਰੋਮਿਸ ਕੀਤਾ ਆ ਵੀ ਜੋ 200 ਦੇ ਕਰੀਬ ਹੋਸਟੇਜ ਆ ਉਹਨਾਂ ਨੂੰ ਵੀ ਆਪਾਂ ਛਡਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਲਗਭਗ 40 ਕੰਟਰੀਆਂ ਨੂੰ ਬਿਲੋਂਗ ਕਰਦੇ ਹੈਗੇ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਇਹ ਦੱਸਿਆ ਵੀ 10 ਅਮਰੀਕਨ ਹਜੇ ਵੀ ਅਨਅਕਾਊਂਟਡ ਫॉर ਹੈਗੇ ਆ, ਵੀ ਉਹ ਉਹਨਾਂ ਦੇ ਕੋਲ ਹੋਸਟੇਜ ਆ ਜਾਂ ਉਹ ਮਾਰੇ ਜਾ ਚੁੱਕੇ ਆ, ਸੋ ਉਹਨਾਂ ਦਾ ਕੋਈ ਵੀ ਰੈਕਡ ਨਹੀਂ ਹੈਗਾ। ਜੀ ਬਿਲਕੁਲ, ਸਥਿਤੀ ਕਾਫੀ ਇਸ ਟਾਈਮ ਮਾੜੀ ਆ। ਯੂਰਪੀਅਨ ਤੇ ਅਮਰੀਕਨ ਅਧਿਕਾਰੀਆਂ ਦੀ ਅੱਜ ਇੱਕ ਸਾਂਝੀ ਸਟੇਟਮੈਂਟ ਆਈ ਆ। ਯੂਐਸ EU ਜਿਹੜੀ ਸਮਿਟ ਆ ਵਾਸ਼ਿੰਗਟਨ 'ਚ ਹੋਈ ਆ ਅੱਜ, ਉਸ ਤੋਂ ਬਾਅਦ 'ਚ ਕਹਿੰਦੇ ਵੀ ਉਹ ਬੜੇ ਚਿੰਤਤ ਨੇ। ਜਿਹੜੀ ਹਿਊਮੈਨੀਟੇਰੀਅਨ ਕ੍ਰਾਈਸਿਸ ਆ ਉਹ ਲਗਾਤਾਰ ਵਿਗੜ ਰਿਹਾ ਆ ਗਾਜ਼ਾ ਦੇ ਵਿੱਚ, ਤੇ ਕਹਿੰਦੇ ਵੀ ਅਸੀਂ ਆਪਣੇ ਉੱਥੇ ਰੀਜਨਲ ਪਾਰਟਨਰਸ ਆ ਜਿਹੜੇ ਉੱਥੇ ਲੋਕਲਸ ਆ ਉਹਨਾਂ ਦੇ ਨਾਲ ਕਲੋਜ਼ਲੀ ਕੰਮ ਕਰਾਂਗੇ ਤਾਂ ਜੋ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਬਚਾਇਆ ਜਾ ਸਕੇ, ਤੇ ਜਿਹੜੇ ਉੱਥੇ ਸੇਫਟੀ ਜਾਂ ਅਸਿਸਟੈਂਸ ਪ੍ਰੋਵਾਈਡ ਕਰਨ ਦੇ ਲਈ ਜਾ ਰਹੇ ਆ ਉਹਨਾਂ ਨੂੰ ਉਹ ਜਿਹੜੀ ਸਹੂਲਤਾਂ ਪ੍ਰਦਾਨ ਕੀਤੀ ਜਾ ਸਕੇ। ਅੱਜ ਸਵੇਰ ਤੱਕ UN ਦੇ ਜਿਹੜੇ ਸਕੱਤਰ ਜਨਰਲ ਹੈਗੇ ਆ ਐਂਟੋਨੀਓ ਗੁਟਰਸ, ਉਹਨਾਂ ਨੇ ਵੀਡੀਓ ਪਾਈ ਸੀਗੀ ਵੀ ਕਿਸ ਤਰੀਕੇ ਦੇ ਨਾਲ ਮਿਸਰ ਤੇ ਗਾਜ਼ਾ ਦੇ ਬਾਰਡਰ ਦੇ ਉੱਤੇ ਅਜੇ ਵੀ ਰਾਹਤ ਸਮੱਗਰੀ ਦੇ ਜਿਹੜੇ ਟਰੱਕ ਆ ਉਹਨਾਂ ਨੂੰ ਜਿਹੜਾ ਅੰਦਰ ਆ ਗਾਜ਼ਾ ਪੱਟੀ 'ਚ ਐਂਟਰ ਨਹੀਂ ਹੋਣ ਦਿੱਤਾ ਗਿਆ ਹੈਗਾ ਆ। ਅਜੇ ਹੋਰ ਹੋਸਟੇਜਸ ਛਡਾਏ ਜਾ ਸਕਦੇ ਆ, ਕਿੱਦਾਂ ਛਡਾਏ ਜਾਣਗੇ ਇਸ ਦੇ ਉੱਤੇ ਹੋਰ ਚਰਚਾ ਚੱਲ ਰਹੀ ਆ। ਕਹਿੰਦੇ ਵੀ ਇਸ ਦੇ ਵਿੱਚ ਇਹ ਖਬਰ ਆ ਰਹੀ ਆ ਵੀ ਜਿਹੜੇ ਕਤਰ ਦੀ ਸਰਕਾਰ ਆ ਉਹਨਾਂ ਨੇ ਕਾਫੀ ਵੱਡਾ ਅਹਿਮ ਰੋਲ ਅਦਾ ਕੀਤਾ ਆ ਇਹ ਦੋਨਾਂ ਬੰਦਕਾਂ ਨੂੰ ਜਿਹੜਾ ਆ ਉਹ ਛਡਾਉਣ ਦੇ ਵਿੱਚ। ਇਹ ਦੋਨੇ ਡੂਅਲ ਸਿਟੀਜ਼ਨ ਸੀਗੇ, ਇਜ਼ਰਾਈਲ ਦੇ ਵੀ ਆ ਤੇ ਨਾਲ ਨਾਲ ਅਮਰੀਕਾ ਦੇ ਵੀ ਜਿਹੜੇ ਉਹ ਡੂਅਲ ਸਿਟੀਜ਼ਨ ਸੀਗੇ। ਮਾਂ ਧੀ ਦੀ ਇਹ ਜਿਹੜੀ ਜੋੜੀ ਆ, ਤੇ ਬਾਕੀਆਂ ਦੇ ਕਿੱਦਾਂ ਦੇ ਉੱਥੇ ਹਾਲਾਤ ਹੋਣਗੇ ਉਸ ਦੇ ਬਾਰੇ ਪਤਾ ਨਹੀਂ ਆ। ਬਹੁਤ ਸਾਰੀਆਂ ਏਅਰ ਸਟ੍ਰਾਈਕਸ ਲਗਾਤਾਰ ਜਿਹੜੀਆਂ ਹੋ ਰਹੀਆਂ ਆ ਕਿ ਜਿੱਥੇ ਬੰਦਕ ਬਣਾਇਆ ਗਿਆ ਆ ਉਹਨਾਂ ਥਾਵਾਂ ਦੇ ਉੱਤੇ ਵੀ ਇੱਦਾਂ ਦਾ ਤਾਂ ਨਹੀਂ ਕੋਈ ਸਥਿਤੀ ਬਣੀ ਪਈ। ਇਸ ਦੇ ਬਾਰੇ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਹੈਗਾ। ਉਧਰ US ਦੇ ਦੁਆਰਾ ਸਾਊਦੀ ਅਰੇਬੀਆ ਤੇ ਕਤਰ ਨੂੰ ਆਪਣਾ ਜਿਹੜਾ ਟੌਪ ਦਾ ਸੈਂਕਸ਼ਨਸ ਲਾਉਣ ਵਾਲਾ ਜਿਹੜਾ ਅਧਿਕਾਰੀ ਆ ਉਸ ਨੂੰ ਉੱਥੇ ਘੱਲਿਆ ਗਿਆ ਆ, ਕਹਿੰਦੇ ਵੀ ਤਾਂ ਜੋ ਹਮਾਸ ਦੀ ਜਿਹੜੀ ਫੰਡਿੰਗ ਹੋ ਰਹੀ ਆ ਵੱਖ-ਵੱਖ ਥਾਵਾਂ ਤੋਂ ਉਸ ਨੂੰ ਡਿਸਟਰਬਟ ਕੀਤਾ ਜਾ ਸਕੇ, ਉਸ ਦੇ ਵਿੱਚ ਅੜਿੱਕਾ ਜਿਹੜਾ ਉਹ ਡਾਇਆ ਜਾਵੇ। ਬ੍ਰਾਇਨ ਨੈਲਸਨ ਇਹ ਟ੍ਰੈਜਰੀ ਡਿਪਾਰਟਮੈਂਟ ਦੇ ਅੰਡਰ ਸੈਕਟਰੀ ਆ, ਸਪੈਸ਼ਲੀ ਟੈਰਰਿਜ਼ਮ ਤੇ ਫਾਈਨੈਂਸ਼ੀਅਲ ਇੰਟੈਲੀਜੈਂਸ ਦੇ ਵਿੱਚ। ਇਹ ਕਹਿੰਦੇ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਟੈਰਰਿਸਟ ਫਾਈਨੈਂਸਿੰਗ ਟਾਰਗੇਟਿੰਗ ਸੈਂਟਰ ਦੇ ਵਿੱਚ ਇੱਕ ਮੀਟਿੰਗ 'ਚ ਉੱਥੇ ਗਏ ਨੇ। 22 ਦੇ ਕਰੀਬ ਜਰਨਲਿਸਟ ਹੁਣ ਤੱਕ ਇਜ਼ਰਾਈਲ ਹਮਾਸ ਦੀ ਜੰਗ ਦੇ ਵਿੱਚ ਅਕਤੂਬਰ 7 ਤੋਂ ਲੈ ਕੇ ਹੁਣ ਤੱਕ ਮਾਰੇ ਜਾ ਚੁੱਕੇ ਆ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਇਹ ਦੱਸਿਆ ਹੈਗਾ ਆ। ਸੋ ਬਹੁਤ ਹੀ ਜੋ ਇਹ ਵੱਡਾ ਨੰਬਰ ਹੈਗਾ।